ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦਿਨ ਸ਼ਨੀਚਰਵਾਰ। ਅੱਜ ਸਾਡੇ ਨਾਲ ਹੁੰਦੇ ਨੇ ਮੈਂਟੋ ਗੁਰਸੁਰੀਆ ਜੀ। ਸਵੇਰ ਦੇ ਪ੍ਰੋਗਰਾਮ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਛ ਚੱਲ ਰਿਹਾ ਆ, ਕੀ ਕੁਛ ਜਿਹੜੀਆਂ ਉਤਰਾਈਆਂ ਚੜ੍ਹਾਈਆਂ ਪੰਜਾਬ ਦੇ ਵਿੱਚ ਹੋ ਰਹੀਆਂ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082772500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜਿਨ੍ਹਾਂ ਦਾ ਫੋਨ ਨੰਬਰ 4159090503। ਕ੍ਰਿਸ਼ਨ ਧਨੋਤਾ ਜੀ, ਜੁਬਾ ਸਿਟੀ। ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਪਰਮਜੀਤ ਕੌਰ ਰੰਗੀ, ਵਾਕਾਵੇਲ। GN ਲੂਪ ਐਂਡ ਟਰੱਕ ਵਾਸ਼ ਵਾਲੇ, ਜੋ ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕ ਦਾ ਵੀ ਕੰਮ ਕਰਦੇ ਨੇ, ਨਿਮਾ ਸੋਤਾ ਜੀ। 2092770113। ਬੈਸਟ ਕੋਸਟ ਟਰੱਕ ਸਕੂਲ ਵਾਲੇ, ਜੋ ਲਾਇਸੈਂਸ ਲੈ ਕੇ ਦਿੰਦੇ ਨੇ, ਅਜੀਤ ਸਿੰਘ ਜੀ ਅਟਵਾਲ। 5593744541। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਕੁਛ ਕੁ ਜੋ ਅਪਡੇਟ ਨੇ ਅੱਜ ਦੀਆਂ ਆਪਾਂ ਉਹ ਕਰਦੇ ਹਾਂ, ਅਤੇ ਉਸ ਤੋਂ ਬਾਅਦ ਬਾਕੀ ਦੀਆਂ ਖਬਰਾਂ। ਖੇਤੀ ਕਾਨੂੰਨ ਵਾਪਸ, ਪਰ ਭਾਰਤ ਸਰਕਾਰ ਨੇ ਕੋਸ਼ਿਸ਼ਾਂ ਨਹੀਂ ਮੁਕਾਈਆਂ। ਹਾਂਜੀ, ਦੇਖੋ, ਭਾਰਤ ਸਰਕਾਰ ਜਿਹੜੀ ਹੈ ਨਾ, ਉਹ ਕੋਸ਼ਿਸ਼ਾਂ ਦੇ ਰੂਪ 'ਚ ਲੱਗੀ ਹੋਈ ਹੈ। ਵੈਸੇ ਤਾਂ ਦੇਖੋ, ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਇੱਧਰੋਂ ਸੰਭਲ ਕੇ ਚੱਲਣਾ ਪਏਗਾ, ਸਮਝ ਕੇ ਚੱਲਣਾ ਪਏਗਾ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਇਹਨਾਂ ਦੇ ਕੋਲ ਕਈ ਫਾਰਮੂਲੇ ਹੁੰਦੇ ਆ। A ਫਾਰਮੂਲਾ ਕੰਮ ਨਹੀਂ ਕੀਤਾ ਤੇ B ਫਾਰਮੂਲਾ, ਜਦ ਕਿ ਕਿਸਾਨ ਕੋਲ ਕੋਈ ਫਾਰਮੂਲਾ ਨਹੀਂ ਸੀਗਾ ਲੜਨ ਤੋਂ ਸਿਵਾਏ। ਇੱਕ ਵਾਰੀ ਕਹਿੰਦੇ ਨਾ ਕਿ ਕਿਸੇ ਮਾੜਕੂ ਜੇ ਰਾਜੇ ਤੇ ਤਗੜੇ ਨੇ ਚੜ੍ਹਾਈ ਕਰਨੀ ਸੀਗੀ, ਤੇ ਉਹਦੇ ਜਸੂਸਾਂ ਨੇ ਦੱਸਿਆ ਕਿ ਰਾਜਨ ਤਗੜੇ ਜਾਣਾ ਹੈ ਆਪਾਂ, ਬਹੁਤ ਬੁਰਾ ਹਾਲ ਹੋਏਗਾ। ਤਗੜਾ ਬੰਦਾ ਆਪਾਂ ਨੂੰ ਉਹਨੇ ਐ ਬਿਲਕੁਲ ਵਿਛਾ ਦੇਣਾ, ਤੇ ਉਹਨੇ ਸਾਰੇ ਹੀ ਸੱਦ ਲਏ ਆਪਣੇ ਅੰਗੀ ਸੰਗੀ, ਜਿਹੜੇ ਵੀ ਉਹਦੇ ਵਜ਼ੀਰ ਹੈਗੇ ਸੀਗੇ। ਉਹਨੇ ਆਖਿਆ ਕੀ ਕੀਤਾ ਜਾਵੇ, ਕੋਈ ਕੁਛ ਕਵੇ, ਕੋਈ ਕੁਛ ਕਵੇ। ਇੱਕ ਜਿਹੜਾ ਛੋਟਾ ਜਿਹਾ, ਸਭ ਤੋਂ ਛੋਟਾ ਜਿਹਾ ਉਮਰ 'ਚ ਮੰਤਰੀ ਸੀ, ਉਹਨੇ ਆਖਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਿਰਫ ਤੇ ਸਿਰਫ ਇੱਕੋ ਹੱਲ ਬਚਦਾ ਹੈ ਕਿ ਇਸ ਤੋਂ ਪਹਿਲਾਂ ਕਿ ਉਹ ਹੱਲਾ ਕਰੇ, ਤੁਸੀਂ ਹੱਲਾ ਕਰ ਦਿਓ, ਤੁਸੀਂ ਉਹ ਹੱਲਾ ਕਰ ਦਿਓ। ਤਾਂ ਉਹਨੇ ਰਾਜੇ ਨੇ ਆਖਿਆ, ਉਹਨੇ ਕਿਹਾ ਦੇਖ ਲਾ, ਮੈਂ ਕਰ ਤਾਂ ਦਊਂਗਾ, ਪਰ ਜੇ ਪੁੱਠਾ ਪੈ ਗਿਆ ਕੰਮ ਤੇ ਗੱਲ ਤੇਰਾ ਲਾਊਂਗਾ ਮੈਂ ਸਭ ਤੋਂ ਪਹਿਲਾਂ। ਤੇ ਉਹਨੇ ਕਿਹਾ ਕੋਈ ਗੱਲ ਨਹੀਂ ਹੈ, ਉੱਦਾਂ ਵੀ ਤੇ ਮਰੇ ਆ। ਅੱਛਾ, ਦੋਵਾਂ ਰਾਜਾਂ ਦੇ ਦਰਮਿਆਨ ਇੱਕ ਨਦੀ ਪੈਂਦੀ ਸੀ, ਉਸ ਨਦੀ ਨੂੰ ਪਾਰ ਕਰਕੇ ਜਾਣਾ ਪੈਂਦਾ ਸੀ। ਕੋਈ ਇੱਕ ਪੁਲ ਸੀਗਾ, ਜਦ ਲੰਘੇ, ਮਤਲਬ ਕਿ ਮਾੜਕੂ ਰਾਜੇ ਨੇ ਤਗੜੇ ਤੇ ਹੱਲਾ ਕਰ ਦਿੱਤਾ ਉਹਦਾ ਆਖਾ ਮੰਨ ਕੇ। ਪਰ ਜਦੋਂ ਉਹ ਨਦੀ ਪਾਰ ਕਰਕੇ ਦੂਸਰੀ ਹੱਦ 'ਚ ਵੜ ਗਏ, ਦੂਸਰੀ ਰਿਆਸਤ 'ਚ ਵੜ ਗਏ, ਤਾਂ ਜਿਹੜਾ ਉਹ ਛੋਟੀ ਉਮਰ ਦਾ ਉਹਨਾਂ ਦਾ ਵਜ਼ੀਰ ਸੀਗਾ, ਉਹਨੇ ਚੱਕ ਕੇ ਉਹ ਸਾਰਾ ਪੁਲ ਜਿਹੜਾ ਸੀਗਾ ਨਾ, ਉਹ ਢਾਹ ਦਿੱਤਾ, ਉਹਨੂੰ ਉਡਾ ਦਿੱਤਾ ਕਿ ਹੁਣ ਤੁਹਾਡੇ ਕੋਲ ਪਿੱਛੇ ਮੁੜਨ ਵਾਸਤੇ ਕੋਈ ਚਾਰਾ ਨਹੀਂ ਸਿਵਾਏ ਲੜਨ ਤੋਂ, ਮਤਲਬ ਕਿ ਨੋ ਪਲਾਨ B। ਸੋ ਉੱਥੇ ਫਿਰ ਲੜਾਈ ਹੋਈ ਔਰ ਜਿੱਤ ਗਏ ਉਹ, ਕਿਉਂਕਿ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ। ਤਾਂ ਇੱਦਾਂ ਹੀ ਕਿਸਾਨਾਂ ਕੋਲ ਵੀ ਕੋਈ ਆਪਸ਼ਨ ਨਹੀਂ ਲੜਨ ਤੋਂ ਸਿਵਾ, ਪਰ ਸਰਕਾਰਾਂ ਕੋਲ ਬਥੇਰੇ ਆਪਸ਼ਨ ਹੁੰਦੇ ਆ। ਤਾਂ ਬਹਰਹਾਲ ਦੇਖੋ, ਗੱਲ ਕੀ ਹੈ ਕਿ ਰਿਫੋਰਮਸ ਤੇ ਚਾਹੀਦੇ ਆ, ਹਰੇਕ ਸੈਕਟਰ ਦੇ ਵਿੱਚ ਇਨਵੈਸਟਮੈਂਟ ਚਾਹੀਦੀ ਆ, ਨੋ ਡਾਊਟ, ਉਹਦੇ 'ਚ ਕੋਈ ਸ਼ੱਕ, ਕੋਈ ਦੋ ਰਾਏ ਨਹੀਂ ਹੈ। ਖੇਤੀ 'ਚ ਵੀ ਚਾਹੀਦੀ ਆ। ਤਾਂ ਹੁਣ ਇਹਨਾਂ ਨੇ ਕੀ ਕੀਤਾ, ਕਿਉਂਕਿ ਇਹ ਪਿਛਲੇ ਖੁਰੀ ਹੋ ਗਏ ਆ, ਪਿਛਲ ਖੁਰੀ ਚਲੇ ਗਿਆ, ਹੁਣ ਇਹੋ ਜਿਹੀ ਕੋਈ ਹਰਕਤ ਛੇਤੀ ਕਿਤੇ ਨਹੀਂ ਹੋਏਗੀ। ਪਰ ਕਿਉਂਕਿ ਖੇਤੀ ਨੂੰ ਸੁਧਾਰਾਂ ਵੱਲ ਲਿਜਾਣਾ ਹੈ ਤੇ ਸਰਕਾਰ ਦੀ ਕਹਿ ਲਓ ਕਿਤੇ ਨਾ ਕਿਤੇ ਕੋਸ਼ਿਸ਼ ਰਹੇਗੀ। ਤਾਂ ਬਹਰਹਾਲ ਇਹਨਾਂ ਨੇ 5 ਵੱਡੀਆਂ ਦੇਸ਼ ਭਰ ਦੇ ਵਿੱਚ ਕਾਨਫਰੰਸਾਂ ਕਰਨ ਦਾ ਮਨ ਬਣਾ ਲਿਆ, ਔਰ ਇਹਦੀ ਸ਼ੁਰੂਆਤ ਮੇਰੇ ਖਿਆਲ ਦੇ ਨਾਲ ਇਹ ਕਰਨ ਜਾ ਰਹੇ ਆ ਮੋਹਾਲੀ ਤੋਂ। ਇਹਨਾਂ ਦਾ ਮੰਨਣਾ ਇਹ ਆ ਕਿ ਜਿੱਦਾਂ ਫਸਲੀ ਵਿਭਿੰਨਤਾ, ਡਾਈਵਰਸੀਫਿਕੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਕਿ ਇੱਧਰਲੇ ਪਾਸੇ ਤੋਰਿਆ ਜਾਵੇ। ਤਿਲ ਤੇ ਜਿਹੜੇ ਹੁੰਦੀਆਂ ਦਾਲਾਂ, ਇਹਨਾਂ ਤੇ ਜਿਹੜੀ ਇਹਨਾਂ ਦੀ ਨਿਰਭਰਤਾ ਹੈ ਇੰਪੋਰਟ ਤੇ, ਉਹ ਘਟਾਈ ਜਾਵੇ। ਸੋ ਇਹ ਕੋਸ਼ਿਸ਼ ਹੈ ਕਿ ਫਸਲੀ ਵਿਭਿੰਨਤਾ, ਕਿਉਂਕਿ ਇਹ ਕਹਿ ਰਹੇ ਸੀਗੇ 3 ਖੇਤੀ ਕਾਨੂੰਨਾਂ ਦੇ ਵਿੱਚ ਇਹ ਵੀ ਇੱਕ ਤਰਕ ਦਿੰਦੇ ਸੀਗੇ ਕਿ ਡਾਈਵਰਸੀਫਿਕੇਸ਼ਨ ਵਾਸਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਤਾਂ ਬਹਰਹਾਲ ਇਹ 5 ਵੱਡੀਆਂ ਕਾਨਫਰੰਸਾਂ ਪੂਰੇ ਦੇਸ਼ ਭਰ ਦੇ ਵਿੱਚ ਹੋਣਗੀਆਂ। ਦੇਖੋ, ਗੱਲ ਕੀ ਆ ਕਿ ਇੰਡੀਆ ਦੀ ਜਿਹੜੀ ਖਪਤ ਹੈ ਦਾਲਾਂ ਦੀ ਜਾਂ
ਤੇਲਾਂ ਦੀ, ਇਹ ਤੇ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਆ ਤੇ ਇਹਨਾਂ ਨੂੰ ਇੰਪੋਰਟ ਕਰਨਾ ਪੈਂਦਾ ਵਾ। ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਸਾਰਾ ਕੁਝ ਉਗਾਇਆ ਜਾ ਸਕਦਾ ਹੈ। ਸਾਡੀ ਤੇ ਹਾਲਤ ਇਹ ਆ ਕਿ ਸਾਡੀ ਖੁਦ ਦੀ ਪੰਜਾਬੀਆਂ ਦੀ 6 ਲੱਖ ਟਨ ਦੀ ਖਪਤ ਆ ਦਾਲਾਂ ਦੀ, ਜਦਕਿ ਸਾਡੀ ਪੈਦਾਵਾਰ ਕੁੱਲ 36,000 ਟਨ ਦੇ ਕਰੀਬ ਆ। ਇਹਦਾ ਮਤਲਬ ਇਹ ਆ ਕਿ ਅਸੀਂ ਤੇ ਖੁਦ ਆਪਣੇ ਜੋਗੀਆਂ ਦਾਲਾਂ ਨਹੀਂ ਉਗਾਉਂਦੇ ਜਿਹੜੀਆਂ ਕਿ ਅਸੀਂ ਬਹੁਤ ਆਰਾਮ ਨਾਲ ਉਗਾ ਸਕਦੇ ਹਾਂ। ਤਾਂ ਡਾਈਵਰਸੀਫਿਕੇਸ਼ਨ ਦਾ ਸਵਾਗਤ ਹੋਣਾ ਚਾਹੀਦਾ। ਅਸੀਂ ਕਣਕ ਝੋਨੇ ਵਾਲੇ ਚੱਕਰ ਚੋਂ ਨਿਕਲੀਏ ਤਾਂ ਉਹਦੇ ਵਾਸਤੇ ਇਹ ਆ ਕਿ ਸਾਨੂੰ ਪੈਕੇਜ ਚਾਹੀਦਾ ਹੈ। ਮਤਲਬ ਇਹ ਨਹੀਂ ਹੈ ਕਿ ਗੱਲੀ ਬਾਤੀ ਲੋਲੀਪੌਪ ਦੇਈ ਚੱਲੋ, ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ, ਕਿਉਂਕਿ ਇਹ ਕਈ ਲੱਖ ਕਰੋੜ ਰੁਪਏ ਦਾ ਬਿੱਲ ਬਣਾਉਂਦੇ ਨੇ ਹਰੇਕ ਸਾਲ। ਜੋ ਵੀ ਇਹ ਬਰਾਮਦ ਕਰਦੇ ਨੇ, ਜੋ ਵੀ ਇੰਪੋਰਟ ਕਰਦੇ ਨੇ, ਉਹਦਾ ਕਈ ਲੱਖ ਕਰੋੜ ਦਾ ਬਿੱਲ ਬਣਦਾ ਇਹਨਾਂ ਚੀਜ਼ਾਂ ਦਾ, ਦਾਲ ਦਾ ਲਾ ਲਓ ਜਾਂ ਤਿਲਾਂ ਦਾ, ਤੇਲਾਂ ਦਾ, ਸਾਰਾ ਕੁਛ ਜੇ ਤੁਸੀਂ ਮਿਲਾ ਕੇ ਚੱਲੋਗੇ। ਤਾਂ ਗੱਲ ਇਹ ਹੈ ਕਿ ਕੁਝ ਹਜ਼ਾਰ ਕਰੋੜ ਰੁਪਏ ਦਾ ਪੱਕਾ ਪੈਕੇਜ ਪੰਜਾਬ ਨੂੰ ਦਿੱਤਾ ਜਾਵੇ, ਔਰ ਉਹਦੇ 'ਚ ਸਰਕਾਰ ਦੀ ਵੀ ਭੂਮਿਕਾ ਘੱਟ ਹੋਵੇ। ਨਹੀਂ ਤਾਂ ਖਾ ਜਾਂਦੇ ਆ ਇਹ, ਦੂਸਰੇ ਪਾਸੇ ਲਾ ਦਿੰਦੇ ਆ। ਮਤਲਬ ਕਿ ਇੱਕ ਕਮਿਸ਼ਨ ਬਣਾਇਆ ਜਾਵੇ ਜਿਹੜਾ ਡਾਈਵਰਸੀਫਿਕੇਸ਼ਨ ਨੂੰ ਦੂਰ ਤੱਕ ਲੈ ਕੇ ਜਾਵੇ, ਉਹ ਸਿੱਧਾ ਪੈਸਾ ਕਿਸਾਨਾਂ ਨੂੰ ਦਿੱਤਾ ਜਾਵੇ, ਫਿਰ ਕੋਈ ਗੱਲ ਬਣ ਸਕਦੀ ਹੈ। ਚਲੋ ਇਹੋ ਜਿਹੀਆਂ ਕੋਸ਼ਿਸ਼ਾਂ ਦਾ ਵੈਸੇ ਸਵਾਗਤ ਕਰਨਾ ਬਣਦਾ। ਜੇ ਕੋਈ ਵੀ ਫਾਰਮੂਲਾ ਲਾਗੂ ਕਰਨਗੇ ਕਿਸਾਨ ਫਿਰ ਤਿਆਰ ਨੇ ਆਪਣਾ ਖੂੰਡਾ ਲੈ ਕੇ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਉਹ ਬਹੁਤ ਜ਼ਰੂਰੀ ਆ ਕਿਸਾਨਾਂ ਨੂੰ ਵੀ। ਅਤੇ ਅੱਗੇ ਹੁਣ ਇਲੈਕਸ਼ਨਾਂ ਆ ਰਹੀਆਂ, ਸਰਵੇ ਤੋਂ ਸਰਵੇ ਸਾਰੀਆਂ ਪਾਰਟੀਆਂ ਕਰਵਾ ਰਹੀਆਂ, ਕਾਂਗਰਸ ਵੀ ਹੁਣ ਇੱਕ ਹੋਰ ਸਰਵੇ ਕਰਵਾਊਗੀ। ਹਾਂਜੀ ਬਿਲਕੁਲ, ਇਹ ਸਰਵੇ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਹੁਣ ਅੰਤਮ ਆਖਰੀ ਸਰਵੇ ਹੋਏਗਾ, ਕਿਉਂਕਿ ਕਾਫੀ ਸਰਵੇ ਜਿਹੜੇ ਇਹਨਾਂ ਦੇ ਹੋਏ ਆ। ਜੇ ਤੁਸੀਂ ਸਾਲ 1.5 ਸਾਲ ਤੋਂ ਦੇਖੋਗੇ, ਅਮਰਿੰਦਰ ਸਿੰਘ ਨੂੰ ਲਾਉਣਾ ਉਹ ਵੀ ਇੱਕ ਸਰਵੇ ਦਾ ਹਿੱਸਾ ਸੀਗਾ, ਪ੍ਰਸ਼ਾਂਤ ਕਿਸ਼ੋਰ ਦਾ ਇੱਥੋਂ ਚਲੇ ਜਾਣਾ ਉਹ ਵੀ ਸਰਵੇ ਤੋਂ ਬਾਅਦ ਸੀਗਾ। ਸਾਰਾ ਕੁਛ ਸਰਵਿਆਂ ਦੇ ਕਰਕੇ ਹੀ ਹੋਇਆ। ਖੈਰ ਜਿਹੜੇ ਅੱਗੇ ਸਰਵੇ ਕਰਵਾਏ ਸੀਗੇ ਨਾ ਇਹਨਾਂ ਨੇ, ਉਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ। ਉਹਦੇ ਵਿੱਚ ਇਹਨਾਂ ਨੇ ਜਿੱਦਾਂ ਸੋਸ਼ਲ ਮੀਡੀਆ ਜਾਂ ਜਿਹੜੇ ਹੋਰ IT ਦੇ ਸੋਰਸਸ ਹੁੰਦੇ ਨੇ, ਉੱਥੋਂ ਇਹਨਾਂ ਨੇ ਡਾਟਾ ਚੱਕਿਆ, ਉੱਥੋਂ ਰਾਏ ਜਾਣੀ। ਹੁਣ ਇਹ ਇੱਕ ਸਰਵੇ ਵੱਖਰੀ ਕਿਸਮ ਦਾ ਕਰਾ ਰਹੇ ਆ। ਕਿਉਂਕਿ ਦੇਖੋ ਬਹੁਤਾਤ ਵੋਟਰ ਜਿਹੜੇ ਆ ਸੋਸ਼ਲ ਮੀਡੀਆ ਵਗੈਰਾ 'ਤੇ ਜਾ ਕੇ ਆਪਣੇ ਵਿਚਾਰ ਨਹੀਂ ਰੱਖਦੇ। ਬਹੁਤ ਸਾਰੇ ਲੋਕਾਂ ਨੂੰ ਤੇ ਸਵੇਰੇ ਉੱਠ ਕੇ ਰੋਜੀ ਰੋਟੀ ਦੀ ਪਈ ਹੁੰਦੀ ਹੈ ਕਿ ਯਾਰ ਸ਼ਾਮ ਤੱਕ ਆਪਦਾ ਰੋਜੀ ਰੋਟੀ ਦਾ ਬੰਦੋਬਸਤ ਕਰੀਏ। ਤਾਂ ਬਹਰਹਾਲ ਇਹ ਇੱਕ ਦੋ ਕੰਪਨੀਆਂ ਨੂੰ ਹਾਇਰ ਕਰਕੇ ਹੁਣ ਹੇਠਲੇ ਪੱਧਰ ਤੇ ਸਰਵੇ ਕਰਾਉਣਾ ਚਾਹੁੰਦੇ ਨੇ। ਹੇਠਲੇ ਪੱਧਰ ਤੋਂ ਭਾਵ ਕੀ ਆ? ਬੱਸ ਸਟੈਂਡਾਂ 'ਚ ਚੱਲ ਜਾਓ, ਆਟੋ 'ਚ ਬੈਠ ਜਾਓ, ਚਾਹ ਵਾਲੀ ਦੁਕਾਨ ਤੇ ਬੈਠ, ਉੱਥੋਂ ਹੀ ਨਿਕਲਦੀ ਹੈ ਨਾ ਆਖਰੀ ਰਾਏ ਜਿਹੜੀ ਲੋਕਾਂ ਦੀ ਹੁੰਦੀ ਆ, ਉੱਥੋਂ ਹੀ ਨਿਕਲਦੀ ਹੈ ਜਿਹੜੀ ਹਵਾ ਦਾ ਰੁਖ ਦੱਸਦੀ ਹੈ। ਤਾਂ ਇਹ ਹੇਠਲੇ ਪੱਧਰ ਦਾ ਸਰਵੇ ਹੋਏਗਾ। ਇਹਨੂੰ ਕਹਿੰਦੇ ਨੇ ਕਲਰ ਕੋਡਿੰਗ। ਕਲਰ ਕੋਡਿੰਗ ਸਰਵੇ। ਕਲਰ ਕੋਡਿੰਗ ਦਾ ਮਤਲਬ ਕੀ ਹੈ, ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦਿੰਦਾ ਕਿ ਇਸ ਸਰਵੇ ਨੂੰ 3 ਕਲਰਸ ਦੇ ਵਿੱਚ ਵੰਡ ਦਿੱਤਾ ਜਾਏਗਾ। ਹਰਾ, ਸੰਤਰੀ, ਲਾਲ, 3 ਜਿਹੜੇ ਮਤਲਬ ਕਿ ਇਹਦੇ ਕਲਰ ਹੋਣਗੇ। ਉਹਦੇ 'ਚ ਕੀ ਹੋਏਗਾ ਕਿ ਜਿੱਥੇ ਗ੍ਰੀਨ ਆ ਉੱਥੇ ਉਮੀਦਵਾਰ ਵਾਸਤੇ ਵੀ ਗ੍ਰੀਨ ਸਿਗਨਲ ਆ ਕਿ ਦੱਬੀ ਆ ਕੰਮ, ਗਾਂ ਤੈਨੂੰ ਫੇਰ ਦੇ ਦਿੱਤਾ। ਜੇ ਮੰਨ ਲਓ ਸੰਤਰੀ ਹੈ ਤਾਂ ਫਿਰ ਉੱਥੇ ਉਮੀਦਵਾਰ ਬਦਲਣ ਦੀ ਜ਼ਰੂਰਤ ਹੋ ਜਾਏਗੀ। ਤੇ ਜੇ ਆ ਗਿਆ ਰੈੱਡ, ਫਿਰ ਤਾਂ ਤੁਹਾਨੂੰ ਪਤਾ ਹੀ ਹੈ, ਲਾਲ ਦਾ ਤਾਂ ਆਪਾਂ ਵੈਸੇ ਹੀ ਕਹਿੰਦੇ ਨਾ ਕਿ ਖਤਰਾ। ਤਾਂ ਉਹ ਫਿਰ ਖਤਰਾ ਹੈ ਕਿ ਭਾਈ ਇੱਥੇ ਤੁਹਾਡਾ ਕੰਮ ਖਰਾਬ ਹੈ, ਇੱਥੇ ਇਸ ਹਲਕੇ 'ਚ ਤੁਸੀਂ ਗਏ। ਸੋ ਇਹ ਕਲਰ ਕੋਡਿੰਗ ਸਰਵੇ ਜਿਹੜਾ ਉਹ ਹੁਣ ਕਰਵਾਉਣ ਜਾ ਰਹੇ ਆ। ਉਸ ਤੋਂ ਬਾਅਦ ਹੀ ਹਲਚਲ ਹੋਏਗੀ, ਕਿਉਂਕਿ ਉਸ ਤੋਂ ਬਾਅਦ ਅੰਤਮ ਰੂਪ ਦਿੱਤਾ ਜਾਏਗਾ ਉਸ ਲਿਸਟ ਨੂੰ ਕਿ ਕਿਹੜਾ ਬੰਦਾ ਕਿੱਥੋਂ ਸੀਟ ਕੱਢ ਸਕਦਾ, ਕਿਹਦੀ ਸੀਟ ਖਤਰੇ 'ਚ ਆ, ਕਿੱਥੇ ਕੋਈ ਬਦਲਿਆ ਜਾ ਸਕਦਾ। ਸੋ ਇਹ ਸਰਵੇ ਜਿਹੜਾ ਹੋਏਗਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂਗਰਸ ਵਾਸਤੇ ਅਖੀਰਲੀ ਫੀਡਬੈਕ ਹੋਏਗੀ। ਤਾਂ ਉਸ ਤੋਂ ਬਾਅਦ ਉਹ ਰੁੱਝ ਜਾਣਗੇ ਕਿ ਕੀ ਕਰਨਾ ਹੈ। ਵੈਸੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੀ ਸਟ੍ਰੈਟਜੀ ਜਿਹੜੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ ਉਹ ਐਸੀ ਹੋ ਹੀ ਰਹੀ ਹੈ। ਚਾਹੇ ਪੱਛਮੀ ਬੰਗਾਲ ਦੇਖ ਲਓ, ਚਾਹੇ ਕੋਈ ਹੋਰ ਸਟੇਟ ਦੇਖ ਲਓ, ਕਿ ਇਹਨਾਂ ਦਾ ਸਭ ਤੋਂ ਪਹਿਲਾ ਸਟੈਪ ਇਹੋ ਹੁੰਦਾ ਹੈ ਕਿ ਜਿਸ ਵੀ ਲੋਕਲ ਵਿਧਾਇਕ ਦੇ ਖਿਲਾਫ ਐਂਟੀ ਇਨਕਮੈਂਸੀ ਜ਼ਿਆਦਾ ਹੈ, ਲੋਕਾਂ 'ਚ ਰੋਹ ਜ਼ਿਆਦਾ ਹੈ, ਉਹਨੂੰ ਚੱਕ ਕੇ ਭੜਕਾ ਦਿਓ, ਉਹਦੀ ਜਗ੍ਹਾ ਤੇ ਨਵਾਂ ਕੈਂਡੀਡੇਟ ਉਤਾਰ ਦਿਓ, ਤਾਂ ਕਿ ਲੋਕਾਂ ਦਾ ਗੁੱਸਾ ਜਿਹੜਾ ਪਾਰਟੀ ਤੇ ਨਾ ਉਤਰੇ। ਉਹ ਕਹਿ ਦੇਣ ਕਿ ਹਾਂ ਇਸ ਬੰਦੇ ਨੇ ਯਾਰ ਕੱਖ ਨਹੀਂ ਕੀਤਾ ਤੇ ਉਹਨਾਂ ਚੱਕ ਕੇ ਪਰੇ ਮਾਰਿਆ ਵਾ। ਤਾਂ ਇਹ ਸਟ੍ਰੈਟਜੀ ਜਿਹੜੀ ਆ ਉਹ ਰਹਿੰਦੀ ਆ ਕਿ ਇਸ ਸਟ੍ਰੈਟਜੀ ਤੇ ਹੀ ਚੱਲਿਆ ਜਾਏਗਾ ਜਾਂ ਫੀਡਬੈਕ ਜਿਹੜੀ ਆ ਕੋਈ ਵੇਖ ਕੇ ਕੋਈ ਹੋਰ ਰਾਜਨੀਤਿਕ ਪੈਂਤੜਾ ਅਪਣਾਇਆ ਜਾਏਗਾ। ਸਿੱਧੂ ਦੀ ਕੀ ਭੂਮਿਕਾ ਰਹਿੰਦੀ ਹੈ ਨਾ ਟਿਕਟਾਂ ਦੇ ਵਿੱਚ, ਦਿਲਚਸਪ ਰਹੇਗਾ।
ਜੀ ਬਿਲਕੁਲ, ਆਪਣੇ ਕੰਮਾਂ ਦੇ ਵੀ ਸਰਵੇ ਇਹਨਾਂ ਨੂੰ ਕਰਵਾ ਲੈਣੇ ਚਾਹੀਦੇ ਸੀਗੇ। ਤੇ ਅੱਗੇ ਜਾਖੜ ਦੀ ਜੇ ਗੱਲ ਕਰੀਏ, ਅਹੁਦੇ ਵੀ ਮਿਲੇ ਆ ਕੁਛ ਕੁ ਇਹਨਾਂ ਨੂੰ, ਪਰ ਹਫ਼ਤਾ ਬੀਤਣ ਤੋਂ ਬਾਅਦ ਵੀ ਪੱਤੇ ਨਹੀਂ ਖੋਲੇ। ਹਾਂਜੀ, ਦੇਖੋ ਸੁਨੀਲ ਜਾਖੜ ਬਿਲਕੁਲ ਹੀ ਜਿੱਦਾਂ ਕਹਿੰਦੇ ਆ ਨਾ ਕਿ ਤੇਰਿਆਂ ਦੁੱਖਾਂ 'ਚ ਰੁੱਖ ਹੋ ਗਿਆ। ਤੇ ਉਹ ਤੇ ਬਿਲਕੁਲ ਹੀ ਜਿੱਦਾਂ ਕਹਿ ਲਓ ਕਿ ਸਿਆਸਤ ਦਾ ਮਾਰਿਆ ਚੁੱਪ ਹੋ ਗਿਆ। ਉਹ ਤੇ ਚੁੱਪ ਹੀ ਹੋ ਗਏ ਆ। ਟਵਿੱਟਰ ਤੇ ਕਿਤੇ ਨਾ ਕਿਤੇ ਭੜਾਸ ਜੀ ਕੱਢ ਦਿੰਦੇ ਆ, ਜਿਵੇਂ ਕੁੱਕਰ ਦੀ ਸੀਟੀ ਵੱਜਦੀ ਹੈ ਨਾ, ਵਿੱਚ ਧੂੰਆਂ ਜਿਹਾ ਨਿਕਲ ਪੈਂਦਾ, ਭਾਫ ਜੀ ਨਿਕਲ ਪੈਂਦੀ ਆ। ਬਸ ਉਹ ਇੰਨੀ ਕੁ ਸੀਟੀ ਜੀ ਮਾਰ ਲੈਂਦੇ ਆ, ਭਾਫ ਨਿਕਲ ਜਾਂਦੀ ਆ, ਬਸ ਫਿਰ ਉਹ ਬੈਠ ਜਾਂਦੇ ਨੇ। ਖੈਰ ਬੜੇ ਐਕਟਿਵ ਪੋਲੀਟਿਕਸ ਸੀਗੇ, ਇਹ ਪੋਲੀਟੀਸ਼ੀਅਨ ਸੀਗੇ ਪੋਲੀਟਿਕਸ ਦੇ ਵਿੱਚ, ਪਰ ਹੁਣ ਚੁੱਪੀ ਜੀ ਧਾਰ ਕੇ ਬੈਠੇ ਆ। ਪਿਛਲੇ ਦਿਨੀ ਮੇਰੇ ਖਿਆਲ ਦੇ ਨਾਲ ਇਹਨਾਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਜ਼ਰੂਰ ਦਿੱਤੀ ਆ। ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀਗਾ, ਉਸ ਦਿਨ ਟਵੀਟ ਜ਼ਰੂਰ ਕੀਤਾ ਇਹਨਾਂ ਨੇ। ਔਰ ਉਹ ਟਵੀਟ ਵੀ ਇੱਕ ਬੁਝਾਰਤ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਪੰਜਾਬ ਵਿੱਚ ਧਰਮ, ਜਾਤ, ਪਛਾਣ ਦੇ ਆਧਾਰ ਤੇ ਭੇਦ ਭਾਵ, ਅਸਮਾਨਤਾ ਦੀ ਝੂਠੀ ਭਾਵਨਾ ਪੈਦਾ ਕਰਨ ਵਾਲਿਆਂ ਦੀ ਲੜਨਾ ਜਾਰੀ ਰੱਖਣ ਦਾ ਸੰਕਲਪ ਲੈਂਦਾ। ਇਹ ਕਿਹਨਾਂ ਦੇ ਖਿਲਾਫ ਲੜਨ ਜਾ ਰਹੇ ਨੇ, ਇਹ ਵੇਖਣਾ ਹੋਏਗਾ। ਕਿਉਂਕਿ ਜਦੋਂ ਮੁੱਖ ਮੰਤਰੀ ਤਕਰੀਬਨ ਸੁਨੀਲ ਜਾਖੜ ਬਣ ਰਹੇ ਸੀਗੇ, ਮੈਂ ਕਹਿ ਲਓ ਕਿ ਬਣਦੇ ਹੀ ਪਏ ਸੀਗੇ, ਤਾਂ ਉੱਥੇ ਫਿਰ ਅੰਬਿਕਾ ਸੋਨੀ ਨੇ ਦਬਾਅ ਪਾਇਆ ਸੀ। ਉਦੋਂ ਵੀ ਜਾਖੜ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਮਿਸਾਲ ਦਿੱਤੀ ਸੀਗੀ। ਤਾਂ ਕਿ ਇਸ ਚੀਜ਼ ਨੂੰ ਆਪਾਂ ਲਿੰਕ ਕਰ ਸਕਦੇ ਹਾਂ, ਆਪਸ ਦੇ ਵਿੱਚ ਜੋੜ ਸਕਦੇ ਹਾਂ, ਦੇਖ ਸਕਦੇ ਹਾਂ ਕਿ ਇਹ ਕਹਾਣੀ ਸਾਰੀ ਦੀ ਸਾਰੀ ਉਸੇ ਗੁੱਸੇ 'ਚੋਂ ਨਿਕਲਦੀ ਹੈ। ਬਹਰਹਾਲ ਜਿਵੇਂ ਤੁਸੀਂ ਕਿਹਾ ਕਿ ਸੁਨੀਲ ਜਾਖੜ ਨੂੰ ਇੱਕ ਮਹੱਤਵਪੂਰਨ ਅਹੁਦਾ ਦਿੱਤਾ ਗਿਆ, ਬਹੁਤ ਮਹੱਤਵਪੂਰਨ ਅਹੁਦਾ, ਕਿਉਂਕਿ ਆਪਾਂ ਟਿਕਟਾਂ ਦੀ ਗੱਲ ਕਰਕੇ ਹਟੇ ਹਾਂ। ਕੰਪੇਨ ਕਮੇਟੀ ਦੇ ਚੇਅਰਮੈਨ ਲਾਏ ਗਏ ਆ, ਸਕਰੀਨਿੰਗ ਕਮੇਟੀ ਦੇ ਮਾਕਨ ਹੋਰੀ ਲਾਏ ਗਏ ਨੇ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਪ੍ਰਤਾਪ ਸਿੰਘ ਬਾਜਵਾ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਲਾਏ ਗਏ ਨੇ। ਇੱਕ ਚੀਜ਼ ਨੋਟ ਕਰੋ ਕਿ ਸਿੱਧੂ ਦੇ ਆਲੇ ਦੁਆਲੇ ਸਾਰੇ ਭੂੰਡ ਇਕੱਠੇ ਕਰ ਦਿੱਤੇ ਗਏ, ਜਿਹੜੇ ਕਿ ਉਹਦੇ ਨਾਲ ਸਹਿਮਤ ਨਹੀਂ, ਬਲਕਿ ਕਿਸੇ ਟਾਈਮ ਉਹ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋਇਆ ਕਰਦੇ ਸੀਗੇ। ਤਾਂ ਸੁਨੀਲ ਜਾਖੜ ਦਾ ਟਿਕਟਾਂ ਦੀ ਵੰਡ ਦੇ ਵਿੱਚ ਵੀ ਰੋਲ ਰਹੇਗਾ, ਕੰਪੇਨਿੰਗ ਦੇ ਵਿੱਚ ਵੀ ਰੋਲ ਰਹੇਗਾ। ਫਿਰ ਉਹ ਕਿਉਂ ਆਪਣਾ ਗੁੱਸਾ ਨਹੀਂ ਛੱਡ ਰਹੇ, ਇਹ ਸਮਝ ਤੋਂ ਪਰੇ ਦੀ ਗੱਲ ਆ। ਕਿ ਉਹ ਕੁਛ ਹੋਰ ਸੋਚ ਕੇ ਚੱਲ ਰਹੇ ਆ, ਕੁਛ ਹੋਰ ਵੱਡਾ ਪਾਉਣਾ ਚਾਹੁੰਦੇ ਆ। ਪਰ ਮੇਰੇ ਖਿਆਲ ਦੇ ਨਾਲ ਸੁਨੀਲ ਜਾਖੜ ਜਿਹੜੇ ਆ ਉਹ ਛੇਤੀ ਕਿਤੇ ਮੰਨਣਗੇ ਨਹੀਂ, ਹਾਲ ਦੀ ਘੜੀ ਮੰਨਦਾ ਨਜ਼ਰ ਨਹੀਂ ਆਉਂਦਾ ਚਾਚਾ ਚੌਧਰੀ। ਕਿਉਂਕਿ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬੁਲਾਇਆ ਸੀਗਾ, ਤਾਂ ਇਹਨਾਂ ਨੂੰ ਕੁਛ ਮਿੰਟ ਦਿੱਤੇ ਸੀ, ਜਦ ਕਿ ਸੁਨੀਲ ਜਾਖੜ ਨੂੰ ਇਕੱਲੇ ਨੂੰ 1 ਘੰਟੇ ਤੋਂ ਵੱਧ ਦਾ ਸਮਾਂ ਦਿੱਤਾ ਸੀ ਰਾਹੁਲ ਗਾਂਧੀ ਨੇ। ਤਾਂ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਕੋਸ਼ਿਸ਼ਾਂ ਸਫਲ ਹੋ ਰਹੀਆਂ, ਜਾਂ ਫਿਰ ਸੁਨੀਲ ਜਾਖੜ ਯਕਦਮ ਨਿਕਲਣਗੇ ਤੇ ਯਕਦਮ ਪਟਾਕੇ ਪਾਉਣਗੇ, ਜਿਵੇਂ ਸਰਵੇ ਵਗੈਰਾ ਚੱਲਦੇ ਪਏ ਆ। ਕੁਛ ਉਹ ਹੋਰ ਉਡੀਕ ਕਰਨੀ ਚਾਹੁੰਦੇ ਆ, ਸੋ ਸਮਝ ਤੋਂ ਬਾਹਰ ਆ। ਪਰ ਕਾਂਗਰਸ ਦਾ ਕਲੇਸ਼ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਕਿਸ ਤਰੀਕੇ ਦਾ, ਕਿਸ ਤਰੀਕੇ ਦਾ। ਦੇਖੋ ਗੱਲ ਇਹ ਆ ਕਿ ਜਦੋਂ ਆਪਾਂ ਇਹਨਾਂ ਦੀ ਹਾਲਤ ਦੇਖਦੇ ਹਾਂ ਕਾਂਗਰਸੀਆਂ ਦੀ, ਉਹ ਕੁਛ ਇਸ ਕਿਸਮ ਦੀ ਆ ਕਿ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਹੋਈ, 2 ਮੰਤਰੀ ਕਹਿੰਦੇ ਇੰਨਾ ਲੜੇ ਆਪਸ ਦੇ ਵਿੱਚ ਕਿ ਬਾਹਰ ਦੀ ਆਵਾਜ਼ਾਂ ਆਉਂਦੀਆਂ ਸੀ। ਕਈ ਵਾਰ ਪਤੀ ਪਤਨੀ ਲੜਦੇ ਅੰਦਰ ਹੁੰਦੇ ਆ ਤੇ ਗਲੀ ਦੇ ਵਿੱਚ ਆਵਾਜ਼ਾਂ ਆਉਂਦੀਆਂ ਨਾ, ਇਸ ਤਰ੍ਹਾਂ ਹੀ ਬਾਹਰ ਆਵਾਜ਼ਾਂ ਆ ਰਹੀਆਂ ਸੀ, ਚੀਖੋ ਪੁਕਾਰ ਜਿੱਦਾਂ ਕੋਈ ਕਰਦਾ ਹੈ। ਤਾਂ ਉਹ ਸ਼ੋਰ ਗੁਲ ਕਾਹਦਾ ਸੀਗਾ, ਕਹਿੰਦੇ ਆ ਕਿ ਇੱਕ ਮੰਤਰੀ ਨੇ ਦੂਜੇ ਨੂੰ ਕਿਹਾ ਕਿ ਸਾਰੇ ਐਸਐਸਪੀ ਪੈਸੇ ਲੈ ਕੇ ਲਾਏ ਜਾ ਰਹੇ ਆ। ਬੜੀ ਵੱਡੀ ਗੱਲ ਨਿਕਲ ਕੇ ਆਈ ਆ, ਅਖਬਾਰਾਂ ਨੇ ਦਾਅਵਾ ਕੀਤਾ, ਮੀਡੀਆ ਰਿਪੋਰਟਾਂ ਛਪੀਆਂ ਤੇ ਸਾਫ਼ ਤੌਰ ਤੇ ਸਾਰੀਆਂ ਚੀਜ਼ਾਂ ਸੁਣਾਈ ਦੇ ਰਹੀਆਂ ਸੀਗੀਆਂ। ਤਾਂ ਇਹਨਾਂ ਦਾ ਪਾਟਕ ਹੈ। ਉਧਰ ਜੇ ਤੁਸੀਂ ਦੇਖੋਗੇ ਸੁਲਤਾਨਪੁਰ ਲੋਧੀ ਏਰੀਏ ਦੇ ਵਿੱਚ ਜਿਹੜੇ ਸਿਟਿੰਗ ਐਮਐਲਏ ਨਵਤੇਜ ਸਿੰਘ ਚੀਮਾ, ਉਹ ਰਾਣਾ ਗੁਰਜੀਤ ਦਾ ਮੁੰਡਾ ਉੱਥੋਂ ਆ ਕੇ ਲੜਨਾ ਚਾਹੁੰਦਾ, ਉਹ ਆਪਸ 'ਚ ਲੜੇ ਪਏ। ਮਤਲਬ ਕਿ ਥਾਂ ਥਾਂ ਇਹਨਾਂ ਦੇ ਪਾਟਕ ਪਏ ਹੋਏ ਆ। ਮੂਸੇ ਵਾਲੀ ਰੈਲੀ ਤੁਸੀਂ ਦੇਖ ਲਓ ਮਾਨਸੇ ਦੀ, ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਦੇ ਸਾਹਮਣੇ ਇਹਨਾਂ ਦੇ ਜਿਹੜੇ ਟਕਸਾਲੀ ਕਾਂਗਰਸੀ ਸੀ, ਉਹਨਾਂ ਨੇ ਵਿਰੋਧ ਸਟਾਰਟ ਕਰ ਦਿੱਤਾ। ਮਤਲਬ ਕਿ ਅੰਦਰ ਖਾਤੇ ਜਿਹੜੀ ਇਹ ਪਾਰਟੀ ਆ ਉਹ ਕਲਾ ਦੇ ਨਾਲ ਜੂਝ ਰਹੀ ਹੈ ਤੇ ਸਾਫ਼ ਨਜ਼ਰ ਆ ਰਿਹਾ। ਬਿਲਕੁਲ ਜੀ, ਜਦੋਂ ਇੰਨੀ ਕਰਪਸ਼ਨ ਪਰਪੱਕ ਹੋ ਗਈ ਇਹਨਾਂ ਦੇ ਵਿੱਚ, ਤਾਂ ਇਹਨਾਂ ਨੂੰ ਕੌਣ ਮੋੜ ਸਕਦਾ। ਇਹਦੀਆਂ ਹੀ ਲੜਾਈਆਂ ਆ ਅੱਗੇ। ਤੇ ਬਾਕੀ ਵਿਧਾਇਕਾਂ ਦੀ ਗੱਲ ਕਰਦੇ ਹਾਂ, ਇਲੈਕਸ਼ਨਾਂ ਆ ਗਈਆਂ, ਹੁਣ ਹਰ ਇੱਕ ਦਾ ਮਨ ਉੱਡੂ ਉੱਡੂ ਕਰਦਾ ਆ। ਆਪ ਦੇ ਇੱਕ ਹੋਰ ਵਿਧਾਇਕ ਦੇ ਉੱਡਣ ਦੇ ਚਰਚੇ ਵੀ ਆ। ਦੇਖੋ ਆਪ ਵਾਲੇ ਗਰੰਟੀਆਂ ਦਿੰਦੇ ਨੇ, ਪਿਛਲੇ ਦਿਨੀ
ਇਹਨਾਂ ਨੇ ਸਿਟਿੰਗ ਜਿਹੜੇ ਇਹਨਾਂ ਦੇ MLA ਸੀਗੇ ਉਹਨਾਂ ਨੂੰ ਗਰੰਟੀ ਦਿੱਤੀ ਟਿਕਟ ਦੀ, ਮਤਲਬ ਕਿ ਟਿਕਟਾਂ ਦੇ ਦਿੱਤੀਆਂ ਸੀ ਸਭ ਤੋਂ ਪਹਿਲਾਂ ਕਿ ਕੋਈ ਵਿਧਾਇਕ ਹੋਰ ਨਾ ਜਾਵੇ। ਪਰ ਹੁਣ ਅਖਬਾਰੀ ਚਰਚੇ ਨੇ, ਮੀਡੀਆ ਦੇ ਵਿੱਚ ਕਿਤੇ ਨਾ ਕਿਤੇ ਗੱਲਾਂ ਉੱਠਦੀਆਂ। ਔਰ ਅੱਜ ਤੱਕ ਮੈਂ ਆ ਦੇਖਿਆ ਇਸ ਇਲੈਕਸ਼ਨ ਦੇ ਵਿੱਚ ਇਹ ਵੀ ਇੱਕ ਖਾਸੀਅਤ ਦੇਖੀ ਹੈ ਇਸ ਸਾਰੇ ਪ੍ਰਕਰਣ ਦੀ ਕਿ ਜਦੋਂ ਹੀ ਕਿਸੇ ਨੇ ਜਾਣਾ ਹੁੰਦਾ ਪਤਾ ਨਹੀਂ ਆਪ ਹੀ ਉਹ ਖਬਰਾਂ ਕੱਢ ਦਿੰਦਾ ਜਾਂ ਸਾਡੀ ਪੱਤਰਕਾਰਤਾ ਇੰਨੀ ਡੂੰਘਾਈ 'ਚ ਚਲੇ ਗਈ ਆ ਕਿ ਉਹ ਖੋਜ ਕਰ ਲੈਂਦੀ ਆ ਕਿ ਫਲਾਣੇ ਦਾ, ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਉੱਡੂ ਉੱਡੂ ਕਰੇ ਜੀ, ਕਿ ਫਲਾਣੇ ਦਾ ਉੱਡੂ ਉੱਡੂ ਜੀ ਕਰਦਾ ਹੈ ਤੇ ਉਹਨੂੰ ਉੱਡ ਜਾਣਾ, ਹੁਣ ਦਿਨ ਰਹਿ ਗਏ ਨੇ ਥੋੜ੍ਹੇ, ਫਿਰ ਅਸੀਂ ਉੱਡ ਜਾਣਾ। ਤੇ ਇਹ ਗੱਲ ਜਿਹੜੀ ਆ ਸਾਰੇ ਜਿੰਨੇ ਵੀ ਹੁਣ ਤੱਕ ਦਲ ਬਦਲੀ ਕਰਕੇ ਵੱਖੋ ਵੱਖ ਦਲਾਂ 'ਚ ਬੈਠੇ ਉਹਨਾਂ ਬਾਰੇ ਹੋਈ ਹੈ। ਚਾਹੇ ਸੁਖਪਾਲ ਸਿੰਘ ਖਹਿਰਾ ਬਾਰੇ 3 ਮਹੀਨੇ ਪਹਿਲਾਂ ਹੀ ਖਬਰ ਪ੍ਰਕਾਸ਼ਿਤ ਹੋ ਗਈ ਸੀ। ਕਮਾਲ ਦੀ ਗੱਲ ਆ। ਤੇ ਵਾਕਈ ਉਸੇ ਤਰ੍ਹਾਂ ਹੀ ਵਾਪਰਿਆ। ਤਾਂ ਖੈਰ ਹੁਣ ਇੱਕ ਚਰਚਾ ਹੋ ਰਿਹਾ ਕਿ ਕਾਂਗਰਸ ਦੇ ਵਿੱਚ ਇਹਨਾਂ ਦੇ ਵਿਧਾਇਕ ਜਾ ਸਕਦੇ ਆ, ਤਾਂ ਉਹ SC ਭਾਈਚਾਰੇ ਤੋਂ ਆਉਂਦੇ ਆ, ਕਦਾਵਰ ਇਹਨਾਂ ਦੇ ਨੇਤਾ ਨੇ, ਉਹਨਾਂ ਦੀ ਕਹਿੰਦੇ ਆ ਕਿ ਇੱਕ ਮੀਟਿੰਗ ਹੋ ਚੁੱਕੀ ਆ। ਵੈਸੇ ਮੀਟਿੰਗਾਂ ਦੀਆਂ ਨਾ ਖਬਰਾਂ ਜਿਹੜੀਆਂ ਇਹ ਸੀਰੀਅਸਲੀ ਲੈਂਦੇ ਨਹੀਂ, ਬਾਅਦ ਦੇ ਵਿੱਚ ਜਦੋਂ ਬਿਲਕੁਲ ਐ ਮੌਕੇ 'ਤੇ ਆ ਕੇ ਗੱਲ ਜਿਹੜੀ ਗਿੱਟੇ ਗੋਡੇ ਵੱਜਦੀ ਹੈ ਤੇ ਫਿਰ ਇਹਨਾਂ ਨੂੰ ਇੱਕੋ ਹੀ ਸ਼ਬਦ ਦੌੜਦਾ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਦੇਖੋ ਜੀ ਇਹਦੀ ਟਿਕਟ ਕੱਟ ਦੇਣੀ ਸੀ, ਜਾਂ ਤਾਂ ਇਹ ਕਹਿੰਦੇ ਆ ਜਾਂ ਕਹਿ ਦਿੰਦੇ ਆ ਕਿ ਚੰਗਾ ਹੋਇਆ ਇਹੋ ਜਿਹੀ ਸੋਚ ਵਾਲੇ ਬੰਦੇ ਸੀ, ਸਾਨੂੰ ਨਹੀਂ ਚਾਹੀਦੇ, ਇਹਨਾਂ ਦੇ ਜਾਣ ਦੇ ਨਾਲ ਪਾਰਟੀ ਮਜ਼ਬੂਤ ਹੋਈ। ਚੀਮਾ ਸਾਹਿਬ ਇਹ ਕਹਿ ਦਿੰਦੇ ਆ, ਹੋਰ ਤਾਂ ਕੁਛ ਹੁੰਦਾ ਨਹੀਂ ਗਾ। ਤੁਹਾਡੇ LOP ਦੇਖ ਲਓ, 3 LOP ਅਸੀਂ ਵੇਖੇ ਆ, ਤੁਹਾਡੇ ਵਿਧਾਇਕ ਦੇਖ ਲਓ ਕਿਸ ਤਰ੍ਹਾਂ ਕਹਿ ਲਓ ਕਿ ਅੱਧੇ ਤੋਂ ਜ਼ਿਆਦਾ ਵਿਧਾਇਕ ਜਿਹੜੇ ਆ ਉਹ ਤੁਹਾਡੀ ਪਾਰਟੀ ਦੇ ਨਾਲ ਰਹੇ ਨਹੀਂ। ਗਾਂਧੀ ਸਾਹਿਬ ਦਾ ਆਪਾਂ ਦੇਖਿਆ ਹੀ ਆ। ਸੋ ਆਮ ਆਦਮੀ ਪਾਰਟੀ ਨੇ ਜਿੰਨੀਆਂ ਉਮੀਦਾਂ ਜਗਾਈਆਂ ਸੀਗੀਆਂ ਕਿਤੇ ਨਾ ਕਿਤੇ ਪਤਾ ਨਹੀਂ ਕੀ ਕਮੀ ਰਹੀ ਆ, ਲੀਡਰਸ਼ਿਪ 'ਚ ਕਮੀ ਤੇ ਸਾਫ਼ ਤੌਰ 'ਤੇ ਦਿਖਾਈ ਦਿੰਦੀ ਆ। ਪਰ ਇੱਕ ਸੋਚ ਵੀ ਹੁੰਦੀ ਹੈ ਹੇਠਲੇ ਪੱਧਰ 'ਤੇ ਜਿਹੜੇ ਲੀਡਰ ਤਿਆਰ ਕੀਤੇ ਹੁੰਦੇ ਆ ਕਿ ਉਹ ਸਿਧਾਂਤਕ ਤੌਰ 'ਤੇ ਕਿਹੋ ਜਿਹੀ ਪਹੁੰਚ ਰੱਖਦੇ, ਕਿਹੋ ਜਿਹੀ ਉਹਨਾਂ ਦੀ ਨੈਤਿਕਤਾ, ਕਿਹੋ ਜਿਹੇ ਕਿਰਦਾਰ ਆ, ਕਿਹੋ ਜਿਹੇ ਵਿਹਾਰ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸ਼ੱਕੀ ਜਾਪਦੀਆਂ ਨੇ ਇਸ ਟਾਈਮ। ਤਾਂ ਖੈਰ ਕੁਛ ਵਿਧਾਇਕ ਤਾਂ ਇਹਨਾਂ ਦੇ ਨਾਲ ਡਟ ਕੇ ਖਲੋਤੇ, ਪਰ ਕੁਛ ਨੇ ਤਾਂ ਦਿਖਾ ਦਿੱਤਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਦੇਖੋ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਸਮਾਜ ਨੂੰ ਨੁਮਾਇੰਦਾ ਦਿੰਦੀਆਂ ਨੇ, ਸਮਾਜ ਦੇ ਵਿੱਚੋਂ ਹੀ ਲੈਂਦੀਆਂ ਨੇ। ਤਾਂ ਗੱਲ ਇਹ ਹੈ ਕਿ ਸਾਡੇ ਪੰਜਾਬੀਆਂ ਦੀਆਂ ਜਿਹੜੀਆਂ ਅਸੀਂ ਮੋਰਲ ਵੈਲਿਊਜ਼ ਕਹਿੰਦੇ ਆ ਉਹ ਵੀ ਇਹੋ ਜਿਹੀਆਂ ਨੇ ਕਿ ਅਸੀਂ ਦਾਖੋਰੀ 'ਤੇ ਰਹਿੰਦੇ ਹਾਂ। ਬਸ ਇੱਧਰੋਂ ਵੀ ਦਾ ਲੱਗ ਜੇ, ਇੱਧਰੋਂ ਵੀ ਦਾ ਲੱਗ ਜੇ, ਕੀ ਕਰਦੇ ਫਿਰਦੇ ਆ, ਵਿਧਾਇਕ ਬਣ ਗਏ ਤੁਸੀਂ ਸਾਰੀ ਉਮਰ ਦੀਆਂ ਯਾਰ ਰੋਟੀਆਂ, ਹਾਲੇ ਕੀ ਚਾਹੀਦਾ ਤੁਹਾਨੂੰ? ਕਿਉਂਕਿ ਇਹਨਾਂ ਚੀਜ਼ਾਂ ਦਾ ਇਫੈਕਟ ਇਹ ਪੈਂਦਾ ਕਿ ਲੋਕਾਂ ਦਾ ਇਹੋ ਜਿਹੇ ਬਦਲਾਵਾਂ ਤੋਂ ਫਿਰ ਮੁੜ ਕੇ ਮਨ ਖੱਟਾ ਪੈ ਜਾਂਦਾ। ਤੁਸੀਂ ਵੀ ਯਾਦ ਕਰੋ 5 ਸਾਲ ਪਹਿਲਾਂ NRIs ਕਿੰਨਾ ਪੈਸਾ ਸੁੱਟ ਰਹੇ ਸੀ, ਅੱਜ ਇਹਨਾਂ ਨੂੰ ਫੰਡ ਮੰਗਣੇ ਪੈਂਦੇ ਨੇ। ਇਹ ਫਰਕ ਪੈ ਜਾਂਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਆਪਣੇ ਵਿਹਾਰ ਦਿਖਾਉਣੇ, ਇਸ ਤਰ੍ਹਾਂ ਦੇ ਕਿਰਦਾਰ ਦਿਖਾਉਣੇ। ਖੈਰ ਮੀਟਿੰਗਾਂ ਦੀ ਗੱਲ ਕਰ ਰਿਹਾ ਸੀਗਾ ਮੈਂ ਕਿ ਜਿਹੜੇ ਕਮਾਲੂ ਸਾਹਿਬ ਆ ਇਹ ਕਹਿੰਦੇ ਆ ਕਿ ਜਦੋਂ ਸਰਕਾਰ ਬਣੀ ਆ ਉਹ ਤੋਂ ਕੁਛ ਮਹੀਨਿਆਂ ਬਾਅਦ ਹੀ ਇੱਕ ਆਰੇ 'ਤੇ ਬਹਿ ਕੇ ਰਾਤ ਨੂੰ ਇੱਕ ਕਾਂਗਰਸੀ ਨਾਲ ਮੀਟਿੰਗਾਂ ਕਰਿਆ ਕਰਦੇ ਸੀਗੇ। ਸੀਰੀਅਸਲੀ ਇਹਨਾਂ ਨੇ ਨਹੀਂ ਲਿਆ ਸੀ ਤੇ ਫਿਰ ਤੁਹਾਨੂੰ ਪਤਾ ਕਮਾਲੂ ਜੀ ਨੇ ਮੁੜ ਕੇ ਕੀ ਕਮਾਲ ਕੀਤਾ। ਤਾਂ ਉਸੇ ਤਰ੍ਹਾਂ ਇਹ ਵਿਧਾਇਕ ਵੀ ਇਹਨਾਂ ਨੂੰ ਲੱਭ ਲੈਣਾ ਚਾਹੀਦਾ ਕਿ ਕਿਹੜਾ ਜਿਹਦਾ ਉੱਡੂ ਚੀ ਕਰ ਰਿਹਾ ਵਾ। ਬਿਲਕੁਲ ਜੀ ਬਿਲਕੁਲ। ਦੇਖੋ ਜਿਹੜੇ ਵਿਧਾਇਕ ਆ ਉਹ ਵੀ ਤਾਂ ਪੰਜਾਬ ਦੇ ਆ, ਪੰਜਾਬ ਦੇ ਵਿੱਚ ਪਤਾ ਨਹੀਂ ਕੀ ਗੱਲ ਹੋ ਗਿਆ, ਕਿਸੇ ਦਾ ਟਿਕਣ ਨੂੰ ਕੋਈ ਟਿਕਾਊ ਮਾਲ ਹੈ ਹੀ ਨਹੀਂ। ਅੱਗੇ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਵਾਰ ਫੇਰ ਫਟਕਾਰ ਪਈ ਹੈ। ਦੇਖੋ ਪੁਲਿਸ ਦਾ ਮਾਮਲਾ ਕੁਛ ਐਸਾ ਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਚਾਰਜਸ਼ੀਟ ਫਾਈਲ ਕੀਤੀ, ਅੱਗੇ ਵੀ 1-2 ਮਰਤਬਾ ਗੱਲ ਹੋਈ ਆਪਣੇ ਇਸੇ ਮੰਚ ਤੇ ਕਿ ਸਿਮਰਨਜੀਤ ਸਿੰਘ ਬੈਂਸ ਦਾ ਚਲਾਨ ਜਿਹੜਾ ਪੇਸ਼ ਕੀਤਾ ਗਿਆ ਸੀ ਉਹਦੇ ਵਿੱਚ ਪੁਲਿਸ ਨੇ ਖੁਦ ਲਿਖਿਆ ਸੀਗਾ ਕਿ ਇਹ ਜ਼ਿੰਮੇਵਾਰ ਵਿਅਕਤੀ ਆ, ਕਿਤੇ ਨਹੀਂ ਚੱਲਿਆ ਜੀ। ਫਿਰ ਦੂਜੀ ਚੀਜ਼ ਇਹ ਆ ਕਿ ਇਹਦੀ ਗ੍ਰਿਫਤਾਰੀ ਜੇ ਕਰਦੇ ਆ ਨਾ ਤੇ ਹਾਲਾਤ ਵਿਗੜ ਸਕਦੇ ਨੇ। ਇਹ ਪੁਲਿਸ ਨੇ ਖੁਦ ਮੈਂਸ਼ਨ ਕੀਤਾ। ਕਿਸੇ ਬੰਦੇ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਹੋਣ, ਰੇਪ ਦਾ ਦੋਸ਼ ਲੱਗਾ ਹੋਵੇ, ਉਹ ਰਸੂਖਦਾਰ ਹੋਵੇ, ਪੁਲਿਸ ਇਹ ਗੱਲ ਕਹੇ ਤਾਂ ਉਸ ਦਾ ਅਰਥ ਇਹੀ ਨਿਕਲਦਾ ਹੈ ਕਿ ਪੁਲਿਸ ਉਸ ਬੰਦੇ ਦੇ ਸਾਹਮਣੇ ਦੌਣੀ ਹੈ। ਤਾਂ ਹੁਣ ਹੋਇਆ ਕੀ ਹੈ ਕਿ ਸੁਣਵਾਈ ਚੱਲ ਰਹੀ ਹੈ, ਨਾਨ ਅਵੇਲੇਬਲ ਵਾਰੰਟ ਜਿਹੜੇ ਆ ਉਹ ਨਿਕਲੇ ਹੋਏ ਆ, ਗ੍ਰਿਫਤਾਰੀ ਦੇ ਵਾਰੰਟ ਨਿਕਲੇ ਹੋਏ ਆ ਸਿਮਰਨਜੀਤ ਸਿੰਘ ਬੈਂਸ ਦੇ। ਮਾਮਲਾ ਪਤਾ ਨਹੀਂ ਕਿੱਧਰ ਨੂੰ ਜਾਏਗਾ। ਮੈਂ ਤੇ ਵੈਸੇ ਕਹਿਣਾ ਹੁੰਦਾ ਕਿ 2 ਬੰਦੇ ਸੁਖਪਾਲ ਸਿੰਘ ਖਹਿਰਾ ਤੇ ਸਿਮਰਨਜੀਤ ਸਿੰਘ ਬੈਂਸ, ਇਹਨਾਂ ਦੇ ਜਿਹੜੇ ਕੇਸ ਆ
ਇਹਨਾਂ ਦੇ ਰਾਜਨੀਤਿਕ ਕੈਰੀਅਰ ਵਾਸਤੇ ਹੀ ਨਹੀਂ, ਇਹਨਾਂ ਇਲੈਕਸ਼ਨਾਂ ਵਾਸਤੇ ਵੀ ਬਹੁਤ ਖਤਰਨਾਕ ਹੋ ਸਕਦੇ ਆ। ਤਾਂ ਦੋਨਾਂ ਦੀ ਜਾਨ ਜਿਹੜੀ ਆ ਘੜੀਕੀ 'ਚ ਫਸੀ ਹੋਈ ਆ ਜੇ ਸਿਆਸੀ ਲਿਹਾਜ਼ ਨਾਲ ਵੇਖੀਏ। ਤਾਂ ਬਹਰਹਾਲ ਇਹਨਾਂ ਨੇ ਇੱਕ ਹੋਰ ਦਾ ਖੇਡਿਆ ਸੀਗਾ ਕਿ ਇੱਕ ਪਾਸੇ ਤਾਂ ਅਦਾਲਤ ਕਹਿ ਰਹੀ ਹੈ ਕਿ ਇਹਨੂੰ ਗ੍ਰਿਫਤਾਰ ਕਰਕੇ ਪੇਸ਼ ਕਰੋ ਵਿਧਾਇਕ ਨੂੰ, ਤਾਂ ਦੂਸਰੇ ਪਾਸੇ ਪੁਲਿਸ ਨੇ ਆਪਣੇ ਪੱਧਰ ਤੇ ਹੀ ਇੱਕ SIT ਦਾ ਗਠਨ ਕਰ ਦਿੱਤਾ ਦੁਬਾਰ ਤੋਂ ਫੇਰ ਕਿ ਅਸੀਂ ਇਸ ਮਾਮਲੇ ਨੂੰ ਪੜਤਾਲਾਂਗੇ। ਸੋ ਇਹਦੇ ਕਰਕੇ ਕੋਰਟ ਨੇ ਕਿਹਾ ਕਿ ਬਿਨਾਂ ਪਰਮਿਸ਼ਨ ਤੋਂ ਤੁਸੀਂ ਜਾਂਚ ਪੜਤਾਲ ਵਾਸਤੇ SIT ਕਿਵੇਂ ਬਣਾ ਦਿੱਤੀ ਬਾਈ? ਇਹ ਸਿੱਧੇ ਤੌਰ ਤੇ ਜੋ ਸੁਪਰੀਮ ਕੋਰਟ ਦੀ ਰੂਲਿੰਗ ਹੈ ਉਹਦੇ ਖਿਲਾਫ ਹੈ। ਦੱਸੋ ਕਿਉਂ ਨਾ ਤੁਹਾਡੇ ਤੇ ਕਾਰਵਾਈ ਕਰੀਏ। ਤਾਂ ਪੁਲਿਸ ਦਾ ਇੱਕ ਵਾਰੀ ਫੇਰ ਕਿਰਦਾਰ ਇਸ ਮਾਮਲੇ 'ਚ ਕਿਤੇ ਨਾ ਕਿਤੇ ਸ਼ੱਕੀ ਬਣ ਗਿਆ ਕਿ ਪਤਾ ਨਹੀਂ ਕਿਉਂ ਪੁਲਿਸ ਤਾਂ ਆਪਣੇ ਪੱਧਰ ਤੇ ਐਸੀ ਖੇਡ ਨਹੀਂ ਖੇਡਦੀ ਹੁੰਦੀ। ਪੁਲਿਸ ਦੇ ਪਿੱਛੇ ਕੋਈ ਪਾਵਰ ਐਸੀ ਹੈ ਲੱਗਦਾ ਜਿਹੜੀ ਕਿ ਸਿਮਰਨਜੀਤ ਸਿੰਘ ਬੈਂਸ ਨੂੰ ਥੋੜਾ ਜਿਹਾ ਪਿਆਰ ਮੁਹੱਬਤ ਨਾਲ ਰੱਖਣਾ ਚਾਹੁੰਦੀ ਹੈ। ਉਹ ਪਾਵਰ ਕਿਹੜੀ ਹੈ? ਕਿ ਲੁਧਿਆਣੇ ਦਾ ਕੋਈ ਮਿਨਿਸਟਰ ਹੈ, ਕਿ ਲੁਧਿਆਣੇ ਦਾ ਕੋਈ ਹੋਰ ਸੂਖਦਾਰ ਆ, ਜਾਂ ਕਹਿ ਲਓ ਕਿ ਨਵਜੋਤ ਸਿੰਘ ਸਿੱਧੂ ਤੇ ਵੀ ਪੀੜਤਾਂ ਨੇ ਦੋਸ਼ ਲਾਏ ਆ ਕਿ ਸਿਮਰਨਜੀਤ ਸਿੰਘ ਬੈਂਸ ਨਾਲ ਇਹਦੀ ਨਜ਼ਦੀਕੀ ਔਰ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਪ੍ਰਭਾਵ ਪਾ ਰਿਹਾ ਹੈ ਕੇਸ ਦੇ ਵਿੱਚ। ਹੁਣ ਪਤਾ ਨਹੀਂ ਉਹ ਪਾਵਰ ਕਿਹੜੀ ਆ, ਪਰ ਕਿਤੇ ਨਾ ਕਿਤੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕੋਰਟ ਦੀਆਂ ਫਟਕਾਰਾਂ ਝਾੜਾਂ ਦੀ ਵੀ ਪਰਵਾਹ ਨਾ ਕਰਦਿਆਂ ਪੁਲਿਸ ਵਾਰ-ਵਾਰ ਇਸ ਮਾਮਲੇ 'ਚ ਰੁਖ ਦਿਖਾ ਰਹੀ ਹੈ ਕਿ ਉਹਦਾ ਕਿਸ ਹਵਾ ਵੱਲ ਆ। ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਲੋਕਲ ਰੈਂਕਾਂ ਦਾ ਭੂੰਡ ਛੇੜ ਕੇ ਪਿੱਛੇ ਹਟੇ DGP। ਬਸ ਉਹੀ ਰਾਜਨੀਤੀ ਆ ਗਈ। ਦੇਖੋ ਪੁਲਿਸ ਦੀ ਗੱਲ ਜਿੱਥੋਂ ਤੱਕ ਹੈ ਨਾ, ਮੈਂ ਤੁਹਾਨੂੰ ਇੱਕ ਗੱਲ ਬੜੀ ਗਹਿਰਾਈ ਦੇ ਨਾਲ ਦੱਸਦਾ ਹਾਂ ਕਿ ਪੁਲਿਸ ਦਾ ਡਿਪਾਰਟਮੈਂਟ ਐਸਾ ਹੈ ਕਿ ਜਿਹਦੇ ਵਿੱਚ ਵਿਗਾੜ ਨੇ, ਔਰ ਐਸੇ ਵਿਗਾੜ ਨੇ ਜਿਹੜੇ ਮੁਆਸ਼ਰੇ ਦੇ ਵਿੱਚ, ਸਮਾਜ ਦੇ ਵਿੱਚ ਕਈ ਵਿਗਾੜਾਂ ਨੂੰ ਜਨਮ ਦਿੰਦੇ ਆ। ਪੁਲਿਸ ਦੀ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਚਾਹੇ ਕੋਈ ਮੁਲਕ ਹੋਵੇ, ਚਾਹੇ ਕੋਈ ਲੋਕਲ ਪ੍ਰਾਂਤ ਹੋਵੇ, ਉੱਥੇ ਪੁਲਿਸ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ। ਪਰ ਬਦਕਿਸਮਤੀ ਹੈ ਸਾਡੀ ਹੁਣ ਤੱਕ ਦੀ 75 ਸਾਲਾਂ ਦੀ, ਤੇ ਖਾਸ ਤੌਰ ਤੇ ਭਾਰਤ ਦੀ ਬਦਕਿਸਮਤੀ ਹੈ ਕਿ ਪੁਲਿਸ ਰਿਫਾਰਮਸ ਵਾਸਤੇ ਕਿਤੇ ਗੱਲ ਹੀ ਨਹੀਂ ਛਿੜਦੀ, ਕਿਤੇ ਗੱਲ ਹੀ ਨਹੀਂ ਛਿੜਦੀ। ਔਰ ਜੇ ਛਿੜਦੀ ਆ ਮਾੜੀ ਮੋਟੀ ਕਿਤੇ ਕੋਈ ਕੋਸ਼ਿਸ਼ ਕਰਦਾ ਵੀ ਹੈ, ਵੈਸੇ ਤੇ ਇਸ DGP ਦੇ ਉਲਟ ਨੇ ਸਿੱਧੂ ਸਾਹਿਬ ਔਰ ਬਦਲ ਆਉਣ ਵਾਸਤੇ ਵੀ ਇਹਨਾਂ ਨੇ ਕਾਫੀ ਜ਼ਿੱਦ ਕੀਤੀ ਆ, ਪਰ DGP ਨੇ ਇੱਕ ਯਤਨ ਕੀਤਾ ਕਿ ਲੋਕਲ ਰੈਂਕ ਜਿਹੜੇ ਆ ਨਾ ਉਹਨਾਂ ਤੇ ਦੁਬਾਰਾ ਇੱਕ ਵਾਰੀ ਨਜ਼ਰਸਾਨੀ ਕੀਤੀ ਜਾਵੇ ਤੇ ਲੋਕਲ ਰੈਂਕ ਜਿਹੜੇ ਇਲੀਗਲ ਤਰੀਕੇ ਨਾਲ ਹੰਡਾਏ ਜਾ ਰਹੇ ਉਹਨਾਂ ਨੂੰ ਖਤਮ ਕੀਤਾ ਜਾਵੇ। ਪੱਤਰ ਕੱਢ ਦਿੱਤਾ ਗਿਆ। ਜਿਵੇਂ ਪੱਤਰ ਕੱਢਿਆ ਤੇ ਫਿਰ ਬਹੁਤ ਵੱਡਾ ਭੁਚਾਲ ਆ ਗਿਆ। ਜਿਹੜੇ ਪੁਲਿਸ ਅਫਸਰ, ਕਰਮਚਾਰੀ, ਸਿਆਸਤਦਾਨਾਂ ਦੇ ਚਹੇਤੇ ਸੀ ਉਹ ਭੱਜ ਵੱਗੇ ਉਹਨਾਂ ਦੇ ਘਰਾਂ ਨੂੰ, ਉਹਨਾਂ ਦੇ ਦਫ਼ਤਰਾਂ ਨੂੰ ਕਿ ਬਚਾਓ ਬਚਾਓ ਬਚਾਓ। ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਿਆਸਤ ਖੇਡ ਖੇਡਦੀ ਹੈ, ਉਹ ਪੱਤਰ ਰੱਦ ਹੋ ਜਾਂਦਾ। ਲੋਕਲ ਰੈਂਕ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣ ਦਾ ਯਤਨ ਕਰਦਾ ਕਿਉਂਕਿ ਕੁਛ ਸ਼ਬਦ ਇਹ ਆ ਜਾਂਦੇ ਜਿਹਨਾਂ ਤੋਂ ਆਪਾਂ ਅਣਜਾਣ ਹੁੰਦੇ ਹਾਂ। ਲੋਕਲ ਰੈਂਕ ਇੱਕ ਤਰ੍ਹਾਂ ਨਾਲ ਕਹਿ ਲਓ ਇੱਕ ਆਰਜ਼ੀ ਤਰੱਕੀ ਆ। ਜੇ ਕੋਈ ਪੁਲਿਸ ਕਰਮਚਾਰੀ ਚੰਗਾ ਕੰਮ ਕਰਦਾ ਜਾਂ ਕਿਸੇ ਲੋਕਲ ਲੀਡਰ ਦੀ ਸਿਫਾਰਿਸ਼ ਆ, ਦੇਖੋ ਇੱਥੋਂ ਤੇ ਰਿਸ਼ਵਤ ਦਾ, ਕਰਪਸ਼ਨ ਦਾ ਮੁੱਢ ਵੱਜ ਜਾਂਦਾ ਹੈ ਨਾ, ਇੱਥੋਂ ਹੀ ਤਾਂ ਫੇਵਰਿਜ਼ਮ ਦਾ ਮੁੱਢ ਵੱਧ ਜਾਂਦਾ ਕਿ ਇੱਕ ਲੀਡਰ ਸਿਫਾਰਿਸ਼ ਕਰੇ ਲੋਕਲ ਰੈਂਕ। ਲੋਕਲ ਰੈਂਕ ਕਿੱਦਾਂ ਹੁੰਦਾ ਮੈਂ ਜਿਵੇਂ ਤੁਹਾਨੂੰ ਸਮਝਾਵਾਂ ਕਿ ਇੱਕ ਹੌਲਦਾਰ ASI ਬਣ ਜਾਂਦਾ ਹੈ। ਇੱਕ ਹੌਲਦਾਰ ਮਤਲਬ ਕਿ ਉਹਨੂੰ ਇੱਕ ਸਤਾਰਾ ਲੱਗ ਜਾਂਦਾ, ਇੱਕ ਸਟਾਰ ਲੱਗ ਜਾਂਦਾ, ਉਹ ਬਣ ਜਾਂਦਾ ASI। ਪਰ ਲੋਕਲ ਰੈਂਕ ਜਿਹੜਾ ਹੈ ਉਹ ਸਿਰਫ 6 ਮਹੀਨਿਆਂ ਵਾਸਤੇ ਹੁੰਦਾ। 6 ਮਹੀਨਿਆਂ ਬਾਅਦ ਉਹੀ ASI ਜਿਹੜਾ ਬਣਿਆ ਵਾ ਉਹ ਆਪਣੇ ਉਸ ਅਹੁਦੇ ਤੇ ਆ ਜਾਏਗਾ ਜਿਹੜਾ ਉਹਦਾ ਹੈ ਮੁੱਢਲੇ ਤੌਰ ਤੇ, ਮਤਲਬ ਹੌਲਦਾਰ ਬਣ ਜਾਏਗਾ। ਇੱਥੇ ਕੀ ਹੋਇਆ? ਖੇਡ ਜਿਹੜੀ ਤੁਹਾਨੂੰ ਪਤਾ ਹੀ ਹੈ ਕਰਪਸ਼ਨ ਦੀ ਚੱਲਦੀ ਆ, ਹੇਰਾਫੇਰੀ ਦੀ ਚੱਲਦੀ ਆ, ਰਾਜਨੀਤੀ ਦੀ ਚੱਲਦੀ ਆ ਕਿ ਕਈ ਪੁਲਿਸ ਕਰਮਚਾਰੀ ਐਸੇ ਨੇ ਜਿਨ੍ਹਾਂ ਨੇ ਕਈ ਸਾਲ ਤੋਂ ਉਹ ਲੋਕਲ ਰੈਂਕ ਮੋੜਿਆ ਹੀ ਨਹੀਂ, ਮਤਲਬ ਕਿ ਉਸੇ ਤੇ ਹੀ ਖਲੋਤੇ ਆ। ਸੋ ਇਹ ਖੇਡ ਸੀ ਦਰਅਸਲ, ਇਹ ਰੌਲਾ ਪੈ ਗਿਆ। ਹੁਣ ਉਸ ਪੱਤਰ ਨੂੰ ਰੱਦ ਕਰ ਦਿੱਤਾ ਗਿਆ। ਤੁਸੀਂ ਆਪ ਹੀ ਸੋਚੋ ਜਿਨ੍ਹਾਂ ਲੀਡਰਾਂ ਨੇ ਪੁਲਿਸ ਕਰਮਚਾਰੀਆਂ ਦੀਆਂ ਸਿਫਾਰਿਸ਼ਾਂ ਕਰਕੇ ਉਹਨਾਂ ਨੂੰ ਲੋਕਲ ਰੈਂਕ ਦਿਵਾਇਆ ਤੇ ਲੋਕਲ ਪੱਧਰ ਤੇ ਉਹ ਕਿਸੇ ਨੂੰ ਡਾਂਗ ਫਰਮਾਉਣਗੇ ਤਾਂ ਕੀ ਉਹ ਨਾ ਕਰਨਗੇ? ਪੁਲਿਸ ਵਾਲੇ ਕਿਸੇ ਤੇ ਝੂਠਾ ਕੇਸ ਬਣਵਾਉਣਗੇ, ਉਹ ਨਾ ਕਰਨਗੇ। ਇਹ ਇੱਥੋਂ ਹੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਈ ਵਿਗਾੜ ਨਿਕਲਦੇ ਨੇ ਸਮਾਜ ਦੇ ਵਿੱਚ
ਪੁਲਿਸ ਰਿਫਾਰਮਸ ਦੀ ਤਗੜੇ ਹੋ ਕੇ ਗੱਲ ਕਰਨੀ ਚਾਹੀਦੀ। ਪੁਲਿਸ ਤੋਂ ਬਗੈਰ ਤਾਂ ਕਿਤੇ ਵੀ ਨਹੀਂ ਸਰਦਾ, ਔਰ ਪੁਲਿਸ ਰਿਫਾਰਮਸ ਬਗੈਰ ਵੀ ਕਿਤੇ ਨਹੀਂ ਸਰਦਾ। US ਦੇ ਵਿੱਚ ਵੀ ਤਾਂ ਚੱਲੀ ਸੀ ਨਾ ਮੰਗ, ਔਰ ਕਿੰਨੀ ਦੇਰ ਤੋਂ ਇਹ ਮੰਗਾਂ ਜਿਹੜੀਆਂ ਵੱਖ-ਵੱਖ ਸੰਸਾਰ ਦੇ ਕੋਨਿਆਂ 'ਚ ਚੱਲਦੀਆਂ ਕਿ ਪੁਲਿਸ ਦੇ ਰਿਫਾਰਮਸ ਹੋਣੇ ਚਾਹੀਦੇ ਆ, ਪੁਲਿਸ ਦੇ ਰਿਫਾਰਮਸ ਹੋਣੇ ਚਾਹੀਦੇ। ਇੰਡੀਆ 'ਚ ਤਾਂ ਤੁਸੀਂ ਇਹ ਦੇਖੋ ਕਿ UN ਦੇ ਵਿੱਚ ਸਿਗਨੇਟਰੀ ਹੈ, ਇੰਡੀਆ ਸਿਗਨੇਟਰੀ ਹੈ, ਦਸਤਖਤ ਕੀਤੇ ਹੋਏ ਐਂਟੀ ਟਾਰਚਰ ਲਾਅ ਤੇ। ਅੱਜ ਤੱਕ ਹਿਸਾਬ ਲਾ ਲਓ 22-23 ਸਾਲ ਬੀਤ ਗਏ ਆ, ਇਹਨਾਂ ਨੇ ਰੈਟੀਫਾਈ ਨਹੀਂ ਕੀਤਾ ਸਦਨ ਦੇ ਵਿੱਚ। ਸੋ ਇਹ ਚੀਜ਼ਾਂ ਨੇ, ਇਹ ਆਮ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ, ਆਮ ਵਿਚਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਖੇਡ ਅਸਲ ਦੇ ਵਿੱਚ ਕਿੱਥੋਂ ਸਟਾਰਟ ਕਰਨੀ ਚਾਹੀਦੀ ਹੈ, ਕਿੱਥੇ ਮੁਕਾਉਣੀ ਚਾਹੀਦੀ ਹੈ, ਕਿਸ ਖੇਡ ਦੇ ਵਿੱਚ ਕਿੰਨਾ ਸੁਧਾਰ ਕਰਨਾ ਚਾਹੀਦਾ। ਬਹਰਹਾਲ ਹੌਲੀ ਹੌਲੀ ਲੋਕ ਜਾਗਰਤ ਹੋ ਰਹੇ ਆ। ਕੋਈ ਸਮਾਂ ਆਏਗਾ ਜਦੋਂ ਖਾਸ ਤੌਰ 'ਤੇ ਪੱਪਿਆਂ 'ਤੇ ਕੰਮ ਕੀਤਾ ਜਾਣਾ ਸਟਾਰਟ ਹੋਏਗਾ, ਜਿਵੇਂ ਪੌਣ ਪਾਣੀ ਆ, ਪੁਲਿਸ ਆ, ਪਿੰਡ ਆ, ਇਹ ਸਾਰੇ ਜਿਹੜੇ ਪੱਪੇ ਬਹੁਤ ਮਹੱਤਤਾ ਰੱਖਦੇ ਪੰਜਾਬ ਦੇ ਵਿੱਚ, ਜੇ ਤੁਸੀਂ ਖਾਸ ਤੌਰ 'ਤੇ ਦੇਖੋਗੇ। ਜੀ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸ ਸਨ ਮਿੰਟੂ ਜੀ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।